ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 17 ਫਰਵਰੀ 2014 6 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਸਭ ਤੋਂ ਪਹਿਲਾਂ ਤਾਂ ਅਮਰੀਕਾ ਦੇ ਵਿੱਚ ਫੈਡਰਲ ਹੌਲੀਡੇ ਹੈ। 17 ਫਰਵਰੀ ਦਾ ਦਿਨ ਪ੍ਰੈਜ਼ੀਡੈਂਟਸ ਡੇ ਹੈ ਜੀ ਜੀ, ਔਰ ਅਸੀਂ ਇਸ ਦਿਨ ਦੀ ਸਮੂਹ ਅਮਰੀਕਨਾਂ ਨੂੰ ਮੁਬਾਰਕਬਾਦ ਦਿੰਦੇ ਜੀ। ਇਸ ਦਾ ਵੀ ਇੱਕ ਬੜਾ ਯੂਨੀਕ ਇਤਿਹਾਸ ਹੈ ਪ੍ਰੈਜ਼ੀਡੈਂਟਸ ਡੇ ਦਾ। ਪ੍ਰੈਜ਼ੀਡੈਂਟ ਵਾਸ਼ਿੰਗਟਨ ਅਮਰੀਕਾ ਦੇ ਵਿੱਚ ਪਹਿਲਾ ਪ੍ਰੈਜ਼ੀਡੈਂਟ ਹੋਇਆ ਜੀ। ਪਰ ਜਦੋਂ ਅਸੀਂ ਜਾਰਜ ਵਾਸ਼ਿੰਗਟਨ ਦੀ ਸਾਰੀ ਜ਼ਿੰਦਗੀ ਨੂੰ ਦੇਖਦੇ ਹਾਂ ਕਿ ਉਹ ਇੱਕ ਸੋਲਜਰ ਸੀ ਜੀ, ਉਹਨੇ ਇਨਸਪਾਇਰ ਕੀਤਾ ਲੋਕਾਂ ਨੂੰ ਆਜ਼ਾਦੀ ਦੇ ਲਈ ਔਰ ਬ੍ਰਿਟਿਸ਼ ਦੇ ਪੰਜੇ ਚੋਂ ਨਿਕਲਣਾ ਸੌਖਾ ਨਹੀਂ ਸੀ। ਕਿਵੇਂ 13 ਕਾਲੋਨੀਜ਼ ਇਕੱਠੀਆਂ ਹੋਈਆਂ, ਉਹਨਾਂ ਨੇ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ। ਉਹਨਾਂ ਦੀ ਮੂਵਿੰਗ ਸਪਿਰਿਟ ਜਾਰਜ ਵਾਸ਼ਿੰਗਟਨ ਸੀ ਜੀ। ਫਿਰ ਉਹ ਫੌਜੀ ਜਰਨੈਲ ਦੀ ਤਰ੍ਹਾਂ ਉਹਨੇ ਉਸ ਸਾਰੀ ਰੈਵੋਲੂਸ਼ਨਰੀ ਵਾਰ ਦੇ ਵਿੱਚ 4-5 ਸਾਲ ਜਿਹੜੀ ਚੱਲੀ ਅਗਵਾਈ ਦਿੱਤੀ ਜੀ। ਕਈ ਵਾਰ ਲੋਕਾਂ ਦੇ ਹੌਸਲੇ ਪਸਤ ਹੋਏ ਜਦੋਂ ਇੱਕ ਤੋਂ ਬਾਅਦ ਇੱਕ ਡਿਫੀਟ ਹੁੰਦੀ ਸੀ। ਜੀ ਜੀ। ਸੋ ਉਸਨੇ ਉਸ ਹੌਸਲੇ ਨੂੰ ਵੀ ਕਾਇਮ ਰੱਖਿਆ ਔਰ ਅਲਟੀਮੇਟਲੀ ਜਿਹੜੀ ਆਜ਼ਾਦੀ ਦੀ ਡੈਕਲੇਰੇਸ਼ਨ ਵਾਲੇ ਸੀ ਉਹ ਜਿੱਤੇ ਅੰਗਰੇਜ਼ਾਂ ਨੂੰ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਈਟ ਐਨ ਅੰਬਲ ਪਾਏ। ਜੀ। ਉਹਨਾਂ ਨੂੰ ਆਪਣਾ ਪੈਰ ਪਿੱਛੇ ਮੋੜਨਾ ਪਿਆ, ਮੁਲਕ ਆਜ਼ਾਦ ਹੋਇਆ। ਫਿਰ ਉਹਨੇ ਬੜੀ ਸਿਆਣਪ ਦੇ ਨਾਲ ਉਹਨਾਂ ਕਾਲੋਨੀਜ਼ ਦੇ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਸੰਵਿਧਾਨ ਬਣਾਇਆ, ਕਨਸਟੀਟਿਊਸ਼ਨ, ਜਿਹੜਾ ਕਿ ਸਭ ਤੋਂ ਔਖਾ ਕੰਮ ਹੁੰਦਾ ਹੈ ਕਿਉਂਕਿ ਦੁਸ਼ਮਣ ਦੇ ਨਾਲ ਤਾਂ ਤੁਸੀਂ ਲੜ ਰਹਿੰਦੇ ਹੋ, ਇੱਕ ਕਿਸਮ ਦਾ ਪੈਟਰੀਓਟਿਜ਼ਮ ਹੁੰਦਾ ਹੈ, ਪਰ ਭਵਿੱਖ ਕੀ ਹੋਏਗਾ ਉਸ ਨੇਸ਼ਨ ਦਾ ਉਸ ਸੰਵਿਧਾਨ ਤੇ ਡਿਪੈਂਡ ਕਰਦਾ ਹੈ। 15 ਸਾਲ ਬਾਅਦ ਉਹ ਸੰਵਿਧਾਨ ਕਿਵੇਂ ਅੱਜ ਵੀ ਜਦੋਂ ਦੁਨੀਆ ਦੇ ਵਿੱਚ ਅਮਰੀਕਾ ਨੂੰ ਗ੍ਰੇਟੈਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਤੇ ਉਸ ਦਾ ਆਧਾਰ ਉਹਦਾ ਕਨਸਟੀਟਿਊਸ਼ਨ ਹੈ ਕਿ ਕਿਵੇਂ ਸੰਵਿਧਾਨ ਦੇ ਵਿੱਚ, ਔਰ ਸੰਵਿਧਾਨ ਦੇ ਤਹਿਤ ਪ੍ਰੈਜ਼ੀਡੈਂਟ ਵਾਸ਼ਿੰਗਟਨ ਪਹਿਲੇ ਪ੍ਰੈਜ਼ੀਡੈਂਟ ਬਣੇ ਜੀ। ਔਰ ਫਿਰ ਦੂਸਰੀ ਟਰਮ 'ਚ ਵੀ ਉਹ ਬਣੇ। ਫਿਰ 2 ਟਰਮਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਆਪਣਾ ਅਹੁਦਾ ਛੱਡ ਦਿੱਤਾ ਔਰ ਇਸ 'ਚੋਂ ਇਹ ਕਨਵੈਨਸ਼ਨ ਬਾਅਦ ਦੇ ਵਿੱਚ ਲਾਅ ਵੀ ਬਣ ਗਿਆ ਹੁਣ ਤਾਂ ਕਿ ਕੋਈ ਵੀ ਮੈਕਸਿਮਮ 2 ਟਰਮਸ ਪ੍ਰੈਜ਼ੀਡੈਂਟ ਰਹਿ ਸਕਦਾ। ਹੁਣ 1880ਵਿਆਂ ਦੇ ਵਿੱਚ ਇਸ ਕਿਸਮ ਦੀਆਂ ਟ੍ਰੈਡੀਸ਼ਨਸ ਕਾਇਮ ਕਰਨਾ, ਕਿਉਂਕਿ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਆਫਿਸ ਛੱਡਿਆ ਉਹ ਫਿਜ਼ੀਕਲੀ ਬਿਲਕੁਲ ਫਿੱਟ ਸੀ, ਉਸ ਤੋਂ ਕੁਝ ਸਮਾਂ ਬਾਅਦ ਉਹਨਾਂ ਨੇ ਚੜ੍ਹਾਈ ਕੀਤੀ ਜੀ। ਪਰ ਉਹਨਾਂ ਨੇ ਇੱਕ ਰੋਲ ਮਾਡਲ ਐਸਟੈਬਲਿਸ਼ ਕੀਤਾ। ਅੱਜ ਅਸੀਂ ਆਪਣੇ ਮੁਲਕਾਂ ਵੱਲ ਦੇਖੀਏ ਕਿ ਕਿਵੇਂ ਜਨਰੇਸ਼ਨ ਆਫਟਰ ਜਨਰੇਸ਼ਨ, ਜਦੋਂ ਤੱਕ ਉਹ ਮਰ ਨਹੀਂ ਜਾਂਦਾ ਕੁਰਸੀ ਤੇ ਹੀ ਮਰਦਾ, ਇਹ ਘੜੀਸ ਕੇ ਉਹਨੂੰ ਕੋਈ ਲਾ ਦੇ ਤਾਂ ਵੱਖਰੀ ਗੱਲ ਹੈ, ਫਿਰ ਉਦੋਂ ਤੱਕ ਉਹਨੇ ਆਪਣੇ ਮੁੰਡੇ ਨੂੰ ਤਿਆਰ ਕੀਤਾ ਹੁੰਦਾ, ਮੁੰਡੇ ਜਾਂ ਕੁੜੀ ਨੂੰ ਸਾਂਭਣ ਦੇ ਲਈ। ਸੋ ਇਹ ਜਿਹੜਾ ਪ੍ਰੈਜ਼ੀਡੈਂਟ ਡੇ ਹੈ ਅਸਲ 'ਚ ਇਹਦੀ ਸ਼ੁਰੂਆਤ ਜਾਰਜ ਵਾਸ਼ਿੰਗਟਨ ਦੇ ਬਰਥਡੇ ਤੋਂ ਸ਼ੁਰੂ ਹੋਈ, ਜਿਹੜਾ ਉਹਨਾਂ ਦਾ ਬਰਥਡੇ ਜਿਹੜਾ ਉਹ 22 ਫਰਵਰੀ ਨੂੰ ਸੀ ਜੀ। ਫਿਰ ਅਸੀਂ ਦੇਖਦੇ ਹਾਂ ਵੀ ਇਸ ਮੁਲਕ ਦੇ ਵਿੱਚ ਇਹ ਆਜ਼ਾਦੀ ਦੀ ਲੜਾਈ 1776 ਉਸ ਦੌਰ 'ਚ ਹੋਈ ਤੇ 1860ਵਿਆਂ 'ਚ ਅਮਰੀਕਾ ਦੇ ਵਿੱਚ ਸਿਵਲ ਵਾਰ ਹੋਈ ਜੀ, ਜਿਹਦੇ 'ਚ ਕਿ ਸਲੇਵਰੀ ਇਸ਼ੂ ਸੀ। ਜਿਹੜੇ ਸਾਊਥ ਵਾਲੇ ਨੇ ਉਹ ਸਲੇਵਰੀ ਰੱਖਣਾ ਚਾਹੁੰਦੇ ਸੀ, ਨਾਰਥ ਨਹੀਂ ਸੀ ਚਾਹੁੰਦਾ। ਇਬਰਾਹਿਮ ਲਿੰਕਨ ਨੇ ਉਸ ਪੀਰੀਅਡ ਦੇ ਵਿੱਚ ਮੁਲਕ ਨੂੰ ਲੀਡ ਦਿੱਤੀ, ਲੜਾਈ ਬੜੀ ਜ਼ਬਰਦਸਤ 4-5 ਸਾਲ ਉਹ ਵੀ ਚੱਲੀ ਸਿਵਲ ਵਾਰ, ਹਜ਼ਾਰਾਂ ਅਮਰੀਕਨ ਮਾਰੇ ਗਏ ਇੱਕ ਦੂਜੇ ਦੇ ਹੱਥਾਂ 'ਚੋਂ। ਤੇ ਉਦੋਂ ਇਬਰਾਹਿਮ ਲਿੰਕਨ ਜਿਹਨਾਂ ਦਾ ਸੰਬੰਧ ਇਲੀਨੋਇਸ ਸਟੇਟ ਨਾਲ ਹੈ ਉਹ ਪ੍ਰੈਜ਼ੀਡੈਂਟ ਸਨ। ਸੋ ਅਖੀਰ ਦੇ ਵਿੱਚ ਜਦੋਂ ਐਨ ਉਹਨਾਂ ਦੀ ਜਿੱਤ ਹੋਈ, ਸਲੇਵਰੀ ਮੁੱਕੀ ਔਰ ਉਸ ਦਿਨੋਂ ਇੱਕ ਥੀਏਟਰ ਦੇ ਵਿੱਚ ਦੇਖਣ ਆਏ ਆਪਣੇ ਫਿਲਮ ਤੇ ਉਹਨਾਂ ਨੂੰ ਸ਼ੂਟ ਡਾਊਨ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ। ਸੋ ਉਹਨਾਂ ਦਾ ਇਬਰਾਹਿਮ ਲਿੰਕਨ ਦਾ ਬਰਥਡੇ ਜਿਹੜਾ ਉਹ 12 ਫਰਵਰੀ ਹੈ। ਸੋ ਇਹ ਜਿਹੜਾ ਪ੍ਰੈਜ਼ੀਡੈਂਟਸ ਡੇ ਹੈ ਬੇਸ਼ੱਕ ਸ਼ੁਰੂ ਤਾਂ ਹੋਇਆ ਇਹ ਜਾਰਜ ਵਾਸ਼ਿੰਗਟਨ ਦੇ ਬਰਥਡੇ ਨੂੰ ਲੈ ਕੇ ਜੀ, ਪਰ ਜਦੋਂ ਲਿੰਕਨ ਦਾ ਇਵੇਂ ਹੋਇਆ, ਲਿੰਕਨ ਵਾਸ਼ਿੰਗਟਨ ਤੋਂ ਬਾਅਦ ਦੂਸਰਾ ਦੀ ਗ੍ਰੇਟੈਸਟ ਪ੍ਰੈਜ਼ੀਡੈਂਟ ਹੈ ਆਫ ਅਮਰੀਕਾ ਜੀ। ਫਿਰ ਉਹਦਾ ਦਿਨ ਵੀ ਮਨਾਇਆ ਜਾਂਦਾ ਸੀ, 12 ਫਰਵਰੀ ਨੂੰ ਵੀ ਮਨਾਇਆ ਜਾਂਦਾ ਸੀ, 22 ਫਰਵਰੀ ਪਹਿਲਾਂ ਡੇਟ ਸੀ, ਫਿਰ ਕਈ ਸਟੇਟਾਂ 'ਚ ਮਨਾਇਆ ਜਾਂਦਾ ਸੀ। ਪਰ ਅਲਟੀਮੇਟਲੀ 1968 ਦੇ ਵਿੱਚ US ਕਾਂਗਰਸ ਨੇ ਬੈਠ ਕੇ ਮਤਾ ਕੀਤਾ ਕਿ ਸਾਨੂੰ ਇੱਕ ਦਿਨ ਫਿਕਸ ਕਰਨਾ ਚਾਹੀਦਾ ਜਿਹਨੂੰ ਅਸੀਂ ਪ੍ਰੈਜ਼ੀਡੈਂਟਸ ਡੇ ਕਹੀਏ। ਹਾਲਾਂਕਿ ਉਹ ਰੱਖਣਾ ਤਾਂ ਉਹਨੂੰ ਪ੍ਰੈਜ਼ੀਡੈਂਟ ਵਾਸ਼ਿੰਗਟਨ ਡੇ ਹੀ ਚਾਹੁੰਦੇ ਸੀ, ਉਹ ਰੱਖਿਆ ਵੀ ਉਹਨਾਂ ਨੇ, ਪਰ ਓਵਰ ਏ ਪੀਰੀਅਡ ਆਫ ਟਾਈਮ ਇਹ ਜਿਹੜੀ 1968 'ਚ ਡਿਸਕਸ਼ਨ ਸ਼ੁਰੂ ਹੋਈ ਇਸ ਨੂੰ ਲਾਗੂ ਹੋਈ 1971 ਦੇ ਵਿੱਚ ਔਰ ਉਹਨੂੰ ਕਿਹਾ ਗਿਆ ਕਿ ਯੂਨੀਫਾਰਮ ਮੰਡੇ ਹੌਲੀਡੇ ਬਿੱਲ,
ਇਹ ਬਿੱਲ ਸੀ ਜਿਹਦੇ ਤੇ ਡਿਸਕਸ਼ਨ ਹੋਈ ਜੀ। ਔਰ ਇਹਦੇ 'ਚ ਫੈਸਲਾ ਲਿਆ ਗਿਆ ਹੈ ਵੀ ਜਿਹੜਾ ਤੀਸਰਾ ਸੋਮਵਾਰ ਹੋਏਗਾ ਫਰਵਰੀ ਦੇ ਮਹੀਨੇ ਦਾ 3rd ਜਿਹੜਾ ਵੀਕ ਦਾ, ਉਸ ਨੂੰ ਪ੍ਰੈਜ਼ੀਡੈਂਟ ਡੇ ਕਿਹਾ ਜਾਏ ਔਰ ਉਸ ਤੇ ਨਹੀਂ ਮਨਾਇਆ ਜਾਏ। ਸੋ ਇਹ ਵੱਖਰੀ ਗੱਲ ਹੈ ਵੀ ਇਹਨਾਂ ਦੋ ਪ੍ਰੈਜ਼ੀਡੈਂਟਸ ਤੋਂ ਇਲਾਵਾ ਪ੍ਰੈਜ਼ੀਡੈਂਟ ਰੀਗਨ ਔਰ ਇੱਕ ਹੋਰ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਦਾ ਬਰਥਡੇ ਵੀ ਫੈਬਰੂਰੀ ਦੇ ਮਹੀਨੇ ਫਰਵਰੀ 'ਚ ਫਾਲ ਕਰਦਾ। ਸੋ ਕੁੱਲ ਮਿਲਾ ਕੇ ਇਹ ਜਿਹੜੇ ਪ੍ਰੈਜ਼ੀਡੈਂਟ ਡੇ ਦੀ ਸ਼ੁਰੂਆਤ ਵੀ ਔਰ ਜਾਰਜ ਵਾਸ਼ਿੰਗਟਨ ਨਾਲ ਜੁੜੀ, ਪਰ ਹੁਣ ਇਹਨੂੰ ਸਾਰੇ ਹੀ ਪ੍ਰੈਜ਼ੀਡੈਂਟਸ ਜਿਹੜੇ ਅਮਰੀਕਾ ਦੀ ਹਿਸਟਰੀ 'ਚ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਔਰ ਇਹ ਜਿਹੜਾ 1971 ਦੇ ਵਿੱਚ ਜਾਂ 1968 'ਚ ਕਾਂਗਰਸ ਨੇ ਸੈਸ਼ਨ 'ਚ ਪਾਸ ਕੀਤਾ ਵੀ ਮੰਡੇ ਇਹਨਾਂ ਨੇ ਕਿਉਂ ਰੱਖਿਆ, ਉਦੋਂ ਤੱਕ ਲੇਬਰ ਯੂਨੀਅਨਸ ਔਰ ਲੇਬਰ ਦੇ ਇਸ਼ੂ ਕਾਫੀ ਇਸ ਮੁਲਕ ਦੇ ਵਿੱਚ ਮਜ਼ਬੂਤ ਹੋ ਗਏ ਸੀ ਜੀ। ਔਰ ਉਹਨਾਂ ਦੀ ਇਹ ਸੈਂਸ ਸੀ ਕਿ ਵੀ ਤੁਸੀਂ ਘੱਟੋ ਘੱਟ ਸਾਲ ਦੇ ਵਿੱਚ 3-4 ਐਸੇ ਵੀਕਐਂਡ ਦਿਓ ਜਿਹਦੇ ਨਾਲ ਮੰਡੇ ਲੱਗਦਾ ਹੋਵੇ ਵੀਕਐਂਡ ਦੇ, ਤਾਂ ਕਿ ਲੇਬਰ ਉਹਨੂੰ ਸੈਲੀਬ੍ਰੇਟ ਵੀ ਕਰ ਸਕੇ ਔਰ ਛੁੱਟੀ ਵੀ ਇੰਜੋਏ ਕਰ ਸਕੇ। ਇਸ ਲਈ ਤੁਸੀਂ ਦੇਖੋਗੇ ਪ੍ਰੈਜ਼ੀਡੈਂਟ ਡੇ ਹੋਏ, 4 ਜੁਲਾਈ ਵਾਲਾ ਦਿਨ ਹੋਏ, ਉਹ ਵੀ ਨਾਲ ਵੀਕਐਂਡ ਜੋੜ ਦਿੰਦੇ ਨੇ ਜੀ। ਇਸੇ ਤਰ੍ਹਾਂ ਜਿਹੜਾ ਵੈਟਰਨਸ ਡੇ, ਹਾਲਾਂਕਿ ਬਾਅਦ ਦੇ ਵਿੱਚ ਵੈਟਰਨ ਡੇ ਦੀ ਡੇਟ ਉਹਨਾਂ ਨੇ ਚੇਂਜ ਕੀਤੀ। ਥੈਂਕਸ ਗਿਵਿੰਗ ਇਸ ਤਰੀਕੇ ਨਾਲ ਹੁੰਦਾ ਹੈ ਕਿ ਥਰਸਡੇ ਹੁੰਦਾ ਹੈ ਤੇ ਵੀਰਵਾਰ ਦੇ ਨਾਲ ਵੀਕਐਂਡ। ਸੋ ਅਮਰੀਕਨਾਂ ਨੇ ਜਦੋਂ ਅਸੀਂ ਸਿਸਟਮ ਦੇਖਦੇ ਹਾਂ ਇਸ ਤਰੀਕੇ ਨਾਲ ਪਲਾਨ ਕੀਤਾ ਹੈ ਕਿ ਤੁਹਾਡੇ ਕੋਲ ਹਰ 2-3 ਮਹੀਨੇ ਬਾਅਦ ਲੌਂਗ ਵੀਕਐਂਡ ਆ ਜਾਂਦਾ ਹੈ, ਜਿਹਦੇ 'ਚ ਮੰਡੇ ਵੀ ਹੁੰਦਾ ਤਾਂ ਕਿ ਤੁਸੀਂ ਆਪਣੀ ਫੈਮਿਲੀ ਆਊਟਿੰਗ ਪਲਾਨ ਕਰੋ, ਦੂਸਰਾ ਕਰੋ। ਔਰ ਕੈਨੇਡਾ ਦੇ ਵਿੱਚ ਇਸ ਨੂੰ ਅੱਜ ਦੇ ਦਿਨ ਨੂੰ ਕੁਝ ਸਟੇਟਾਂ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਨੇ ਪਿਛਲੇ ਦਿਨਾਂ 'ਚ ਉਹਨੂੰ ਫੈਮਿਲੀ ਡੇ ਕਹਿੰਦੇ ਨੇ, ਔਰ ਅੱਜ ਜਿਹੜੀਆਂ ਅਮਰੀਕਾ ਦੀਆਂ ਕੁਝ ਕੈਨੇਡਾ ਦੀਆਂ ਸਟੇਟਸ ਨੇ, ਸ਼ਾਇਦ ਓਨਟਾਰੀਓ ਹੈ, ਸੈਸਕੈਚੁਆਨ ਹੈ, ਇੱਕ ਸ਼ਾਇਦ ਐਲਬਰਟ ਹੈ, ਉਹ ਇਹਨੂੰ ਐਜ਼ ਏ ਫੈਮਿਲੀ ਡੇ ਮਨਾ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜਿੱਥੇ ਗ੍ਰੇਟ ਡੈਮੋਕ੍ਰੇਸੀਜ਼ ਦੀ ਸੈਲੀਬ੍ਰੇਸ਼ਨ ਹੈ, ਉੱਥੇ ਨਾਲ ਨਾਲ ਸਾਡੇ ਲਈ ਇੱਕ ਰੋਲ ਮਾਡਲ ਵੀ ਹੈ ਕਿ ਜਿਸ ਮੁਲਕ ਦੇ ਵਿੱਚ ਬੈਠ ਕੇ ਅਸੀਂ ਅੱਜ ਜ਼ਿੰਦਗੀ ਦੇ ਆਨੰਦ ਨੂੰ ਮਾਣਦੇ ਹਾਂ, ਜ਼ਿੰਦਗੀ ਦੀਆਂ ਸਹੂਲਤਾਂ ਨੂੰ ਮਾਣਦੇ ਹਾਂ, ਉਸ ਨੂੰ ਬਣਾਉਣ ਦੇ ਲਈ ਕਿਹਨਾਂ ਲੋਕਾਂ ਨੇ ਸਟਰਗਲ ਕੀਤੀ, ਕਿਹਨਾਂ ਨੇ ਕਿੰਨੀ ਮਿਹਨਤ ਕੀਤੀ। ਇਹ ਤਾਂ ਅਮਰੀਕਨ ਪਰਸਪੈਕਟਿਵ ਹੈ, ਕਿਉਂਕਿ ਅਸੀਂ ਪਿਛਲੇ ਫਰਾਈਡੇ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਜਿਹੜਾ ਸਾਡਾ ਇੰਟਰਵਿਊ TV 84 ਨਿਊਜ਼ ਦੇ ਵਿੱਚ ਆਇਆ ਸੀ 1 ਘੰਟੇ ਦਾ, ਉਸ ਨੂੰ ਬ੍ਰਾਡਕਾਸਟ ਕੀਤਾ। ਸੋ ਅਸੀਂ ਉਹ ਖਬਰ ਨਹੀਂ ਡਿਸਕਸ ਕਰ ਸਕੇ, ਹਾਲਾਂਕਿ ਫਰਾਈਡੇ ਮੀਡੀਆ 'ਚ ਆ ਗਈ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਰਾਈਡੇ ਆਪਣਾ ਅਸਤੀਫਾ ਜਿਹੜਾ ਸ਼ੁੱਕਰਵਾਰ ਲੈਫਟੀਨੈਂਟ ਗਵਰਨਰ ਨੂੰ ਸਬਮਿਟ ਕਰ ਦਿੱਤਾ ਸੀ। ਹੁਣ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ, ਕਿਉਂਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ 8 ਦਸੰਬਰ ਨੂੰ ਹੋਈਆਂ ਔਰ ਚੋਣ ਨਤੀਜੇ ਵੀ ਉਸੇ ਦਿਨ ਹੀ ਆਏ 8 ਦਸੰਬਰ ਨੂੰ, ਔਰ 28 ਦਸੰਬਰ ਨੂੰ ਸਰਕਾਰ ਬਣੀ ਅਰਵਿੰਦ ਕੇਜਰੀਵਾਲ ਦੀ। ਹਾਲਾਂਕਿ ਉਹਨਾਂ ਕੋਲ ਇਨਫ ਸੀਟਾਂ ਨਹੀਂ ਸੀ, ਕੋਲ 28 ਸੀਟਾਂ ਸੀ, ਲੇਕਿਨ ਕਾਂਗਰਸ ਨੇ ਬਾਹਰੋਂ ਸਪੋਰਟ ਦਿੱਤੀ ਔਰ ਲਗਭਗ 14 ਫਰਵਰੀ ਨੂੰ ਜਿਹੜਾ ਹੈ, ਹੁਣ ਇਹ ਦਿਨ ਜਿਹੜੇ ਨੇ ਬਹੁਤ ਘੱਟ ਬਣਦੇ ਨੇ, ਆਲਮੋਸਟ 1.5 ਮਹੀਨਾ ਹੀ ਬਣਦਾ ਜਿਹੜਾ ਕਿ ਕੇਜਰੀਵਾਲ ਨੇ ਦਿੱਲੀ 'ਚ ਗਵਰਨ ਕੀਤਾ ਸੋ ਹੁਣ ਉਹਨਾਂ ਨੂੰ ਲੈ ਕੇ ਕਾਫੀ ਕਿਆਸ ਰਾਈਆਂ ਤਾਂ ਹੈ ਹੀ ਨੇ ਵੀ ਭਵਿੱਖ ਕੀ ਹੋਏਗਾ, ਪਰ ਉਹਨਾਂ ਨੇ ਆਪਣੇ ਇਸ ਬਰੀਫ ਟਾਈਮ ਦੇ ਵਿੱਚ ਕੀ ਹਾਸਲ ਕੀਤਾ, ਕੀ ਨਹੀਂ ਕੀਤਾ। ਹਾਲਾਂਕਿ ਅਸੀਂ ਕੋਈ ਓਵਰਆਲ ਇਹਨਾਂ ਨੂੰ ਅਸੀਂ 3rd ਹਿੰਦੂਤਵੀ ਟੀਮ ਐਲਾਨਿਆ ਹੋਇਆ ਔਰ ਅਸੀਂ ਸਟਿਕ ਕਰਦੇ ਹਾਂ ਆਪਣੀ ਇਸ ਆਬਜ਼ਰਵੇਸ਼ਨ ਨਾਲ। ਪਰ ਇੱਕ ਗੱਲ ਜ਼ਰੂਰ ਇਸ ਲਗਭਗ 1.5 ਮਹੀਨੇ ਦੇ ਉਹਨਾਂ ਦੇ ਗਵਰਨਿੰਗ ਟਾਈਮ ਦੇ ਵਿੱਚ ਸਾਹਮਣੇ ਆਈ ਕਿ ਜੇ ਵਿਲ ਹੋਏ ਕਿਸੇ ਦੀ ਕਰਨ ਦੀ ਤੇ ਫਿਰ ਬਹੁਤ ਸ਼ਾਰਟ ਟਾਈਮ 'ਚ ਵੀ ਕਈ ਕੁਝ ਕੀਤਾ ਜਾ ਸਕਦਾ। ਸੋ ਅਰਵਿੰਦ ਕੇਜਰੀਵਾਲ ਨੇ ਸ਼ਾਰਟ ਟਾਈਮ ਦੇ ਵਿੱਚ, ਪਹਿਲਾਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰੀਏ ਜਿਹੜੀ ਕਿ ਇੱਕ ਪੋਜ਼ਿਟਿਵ ਗੱਲ ਹੈ ਕਿ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਉਣ ਦਾ ਐਲਾਨ ਕੀਤਾ ਕਿ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਇਹਨਾਂ ਫਾਸਟ ਇਨਵੈਸਟੀਗੇਸ਼ਨ ਹੋਏਗੀ ਔਰ ਉਹਨਾਂ ਤੇ ਮੁਕੱਦਮਾ ਚਲਾਇਆ ਜਾਏਗਾ। ਇਸ ਦੇ ਨਾਲ ਉਹਨਾਂ ਨੇ ਦਿੱਲੀ ਦੀਆਂ ਮੁੱਖ ਸੜਕਾਂ ਦੇ ਉੱਤੇ ਵੱਡੇ ਵੱਡੇ ਬੈਨਰ ਵੀ ਲਾਏ ਜਿਹਨੂੰ ਸਿੱਖ ਕਤਲੇਆਮ ਕਿਹਾ। ਪਹਿਲੀ ਵਾਰ ਸੀ ਕਿ ਕਿਸੇ ਪਾਰਟੀ ਨੇ ਅਦਰ ਦੈਨ ਸਿੱਖਾਂ ਦੇ ਇਹਨੂੰ ਦੰਗੇ ਨਹੀਂ ਕਿਹਾ, ਕਤਲੇਆਮ ਕਿਹਾ। ਹਾਲਾਂਕਿ ਮੀਡੀਆ ਜਿਹੜਾ ਹਿੰਦੂਤਵੀਆ ਨੂੰ ਬੜੀ ਤਕਲੀਫ ਹੋਈ ਇਸ ਗੱਲ ਦੀ। ਫਿਰ ਉਹਨਾਂ ਨੇ ਈਵਨ ਇੱਕ ਕਦਮ ਅੱਗੇ ਜਾਂਦਿਆਂ ਜਿਹੜਾ ਪ੍ਰੈਜ਼ੀਡੈਂਟ ਨੂੰ ਲਿਖਿਆ, ਜਿਸ 'ਚ ਉਹਨਾਂ ਨੇ ਪ੍ਰੋਫੈਸਰ ਭੁੱਲਰ ਦੇ ਮਾਮਲੇ ਦੇ ਵਿੱਚ ਰਿਆਇਤ ਦੀ ਮੰਗ ਕੀਤੀ ਔਰ ਜਾਣ ਤੋਂ ਪਹਿਲਾਂ ਇੱਕ ਦਿਨ ਜਿਹੜੀ ਖਬਰ ਸੀ ਕਿ ਉਹਨਾਂ ਨੇ ਈਵਨ ਸੁਪਰੀਮ ਕੋਰਟ ਨੂੰ ਵੀ ਅਪਰੋਚ ਕੀਤਾ ਹੈ
ਕਿ ਆਲਰੇਡੀ ਪ੍ਰੋਫੈਸਰ ਭੁੱਲਰ ਮਾਨਸਿਕ ਰੋਗੀ ਹੈ, ਇਸ ਲਈ ਉਹਨਾਂ ਨੂੰ ਜਿਹੜਾ ਹੈ ਫਾਂਸੀ ਨਾ ਦਿੱਤੀ ਜਾਏ। ਸੋ ਅਸੀਂ ਸਮਝਦੇ ਹਾਂ ਵੀ ਸਿੱਖ ਨੁਕਤਾ ਨਿਗਾਹ ਤੋਂ 1.5 ਮਹੀਨੇ ਦੇ ਪੀਰੀਅਡ 'ਚ ਇਹ ਉਹਨਾਂ ਦੀ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਕਿ ਈਵਨ ਐਡਵੋਕੇਟ HS ਫੂਲਕਾ ਵਰਗੇ ਵਕੀਲ ਜਿਨ੍ਹਾਂ ਨੇ ਨਵੰਬਰ 84 ਦੇ ਕੇਸ ਲੜੇ ਨੇ, ਉਹਨਾਂ ਨੇ ਜਿਹੜੀ ਹੈ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਲੇਟਲੀ ਖਬਰਾਂ ਸੀ ਕਿ ਉਹ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਵੀ ਹੋਣਗੇ। ਦੂਸਰਾ ਪੱਖ, ਜਦੋਂ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਆਪਣੇ ਪਾਰਟੀ ਦੇ ਕਾਰਜਕਰਤਾਵਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ 2 ਮੁੱਦੇ ਲੈ ਕੇ ਚੱਲੇ ਸੀ, ਜਨ ਲੋਕਪਾਲ ਬਿੱਲ ਔਰ ਐਂਟੀ ਕਰਪਸ਼ਨ ਜੀ। ਔਰ ਉਹਨਾਂ ਨੇ ਅਸਤੀਫਾ ਵੀ ਇਸ ਲਈ ਦਿੱਤਾ ਕਿ ਵੀਰਵਾਰ ਜਦੋਂ ਕਿ ਜਨ ਲੋਕਪਾਲ ਬਿੱਲ ਉਹਨਾਂ ਨੇ ਪੇਸ਼ ਕੀਤਾ ਦਿੱਲੀ ਵਿਧਾਨ ਸਭਾ 'ਚ, ਤੇ ਕਾਂਗਰਸ ਔਰ ਬੀਜੇਪੀ ਦੋਨੋਂ ਹੀ ਇਕੱਠੀਆਂ ਹੋ ਗਈਆਂ ਔਰ ਉਹਨਾਂ ਨੇ ਇਸ ਦਾ ਪੁੱਜ ਕੇ ਵਿਰੋਧ ਕੀਤਾ ਕਿਉਂਕਿ ਇਸ ਤੋਂ ਠੀਕ 3 ਦਿਨ ਪਹਿਲਾਂ ਕੇਜਰੀਵਾਲ ਸਰਕਾਰ ਨੇ ਮੁਕੇਸ਼ ਅੰਬਾਨੀ ਜਿਹੜਾ ਬਹੁਤ ਵੱਡਾ ਅਮੀਰ ਆਦਮੀ ਹੈ ਔਰ ਉਹਨਾਂ ਦਾ ਕਹਿਣਾ ਹੈ ਕੇਜਰੀਵਾਲ ਦਾ ਕਿ 10 ਸਾਲ ਜਿਹੜੀ ਮਨਮੋਹਨ ਸਿੰਘ ਦੀ ਸਰਕਾਰ ਚੱਲੀ ਉਹਨੂੰ ਵੀ ਅੰਬਾਨੀ ਨੇ ਚਲਾਇਆ ਪੈਸਾ ਦੇ ਕੇ ਚੰਦਾ ਦੇ ਰੂਪ 'ਚ, ਔਰ ਮੋਦੀ ਵੀ ਉਹਨਾਂ ਦੀ ਕ੍ਰੀਏਸ਼ਨ ਹੀ ਹੈ। ਸੋ ਇਹ ਕਾਂਗਰਸ ਔਰ ਬੀਜੇਪੀ ਦੋਨਾਂ ਦਾ ਹੀ ਜਿਹੜਾ ਹੈ ਉਹ ਸਪੋਰਟਰ ਹੈ ਔਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੀਆਂ ਗੈਸ ਪ੍ਰਾਈਸਿਸ ਬਹੁਤ ਅਪ ਗਈਆਂ ਨੇ ਇਹ ਇਹਨਾਂ ਦੀ ਮਿਲੀ ਭੁਗਤ ਨਾਲ ਗਈਆਂ, ਇਸ ਲਈ ਉਹਨਾਂ ਨੇ 3 ਦਿਨ ਪਹਿਲਾਂ ਹੀ ਮੁਕੇਸ਼ ਅੰਬਾਨੀ ਦੇ ਖਿਲਾਫ, ਮਿਸਟਰ ਮੋਇਲੀ ਜਿਹੜੇ ਕੰਸਰਨ ਮਿਨਿਸਟਰ ਹੈ ਔਰ 2-3 ਹੋਰ ਦੇ ਖਿਲਾਫ ਮੁਕੱਦਮਾ ਦਿੱਲੀ ਦੇ ਵਿੱਚ ਦਾਇਰ ਕੀਤਾ। ਬੇਸ਼ੱਕ ਉਹਦਾ ਆਧਾਰ ਤਾਂ ਉਹਨਾਂ ਨੇ ਇਹ ਬਣਾਇਆ ਕਿ ਸਿਵਲਾਈਜ਼ ਸੁਸਾਇਟੀ ਦੇ ਇਹਨਾਂ ਬੰਦਿਆਂ ਨੇ ਆ ਕੇ ਸਾਨੂੰ ਇਹ ਕਿਹਾ ਕਿ ਵੀ ਇਹ ਜਿਹੜੀਆਂ ਕੀਮਤਾਂ ਨੇ ਰਲ ਕੇ ਆਪਸ ਦੇ ਵਿੱਚ ਵਧਾਈਆਂ ਗਈਆਂ ਜੀ। ਸੋ ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਪਾਰਟੀ ਕਾਰਜਕਰਤਾਵਾਂ ਨੂੰ ਵੀ ਸੰਬੋਧਨ ਕੀਤਾ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਰਲੇ ਤਾਂ ਪਹਿਲਾਂ ਹੀ ਹੋਏ ਸੀ ਕਾਂਗਰਸ ਔਰ ਬੀਜੇਪੀ ਕਿਉਂਕਿ ਕਰਪਟ ਨੇ, ਚੋਰ ਨੇ, ਇੱਕ ਦੂਜੇ ਨੂੰ ਪ੍ਰੋਟੈਕਟ ਕਰਦੇ ਨੇ, ਪਰ ਅਸੀਂ ਇਹ ਗੱਲ ਲੋਕਾਂ ਦੇ ਸਾਹਮਣੇ ਲੈ ਆਂਦੀ ਹੈ ਕਿ ਕਿਵੇਂ ਇਹ ਰਲੇ ਹੋਏ ਨੇ। ਉਹਨਾਂ ਨੇ ਕਿਹਾ ਜੀ ਜਿਉਂ ਹੀ ਅਸੀਂ ਮੁਕੇਸ਼ ਅੰਬਾਨੀ ਨੂੰ ਹੱਥ ਪਾਇਆ, ਇਹ ਦੋਨੋਂ ਹੀ ਉਹਦੀਆਂ ਆਊਟਫਿਟਸ ਨੇ ਔਰ ਦੋਨਾਂ ਨੇ ਜਿਹੜਾ ਹੈਂਡ ਜੁਆਇਨ ਕਰਕੇ ਜਿਹੜਾ ਜਨ ਲੋਕਪਾਲ ਬਿੱਲ ਹੈ ਉਹਨੂੰ ਵਿਧਾਨ ਸਭਾ ਦੇ ਵਿੱਚ ਨਹੀਂ ਆਉਣ ਦਿੱਤਾ ਔਰ ਕਹਿੰਦੇ ਵੀ ਅਸੀਂ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਜੇ ਸਾਨੂੰ ਇਹ ਬਿੱਲ ਪਾਸ ਨਾ ਕਰਨ ਦਿੱਤਾ ਗਿਆ ਤੇ ਅਸੀਂ ਅਸਤੀਫਾ ਦੇਵਾਂਗੇ। ਉਹਨਾਂ ਨੇ ਕਿਹਾ ਵੀ ਮੈਂ ਤਾਂ 1000 ਕੁਰਸੀਆਂ ਜਿਹੜੀਆਂ ਨੇ ਚੀਫ ਮਿਨਿਸਟਰ ਦੀਆਂ ਕੁਰਬਾਨ ਕਰ ਸਕਦਾ ਸਾਫ਼ ਸੁਥਰੇ ਐਡਮਿਨਿਸਟ੍ਰੇਸ਼ਨ ਦੇ ਨਾਂ ਦੇ ਥੱਲੇ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀ ਲੈਗੇਸੀ ਹੈ ਕੇਜਰੀਵਾਲ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵਾਰ ਕੇਜਰੀਵਾਲ ਨੇ ਇੱਕ ਆਮ ਲੈਵਲ ਤੋਂ ਉੱਠ ਕੇ ਇਸ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਜੇ ਵਿਲ ਹੋਏ ਕਰਨ ਦੀ ਤੇ ਕਿੰਨੇ ਸ਼ਾਰਟ ਟਾਈਮ ਦੇ ਵਿੱਚ ਵਕਤ ਪਾਇਆ ਜਾ ਸਕਦਾ ਹੈ। ਹੁਣ ਥਰਡ ਕਿ ਵੀ ਕੀ ਉਹਨਾਂ ਨੇ ਆਪਣੀ ਇਹ ਪੋਸਚਰਿੰਗ ਪਾਰਲੀਮੈਂਟਰੀ ਇਲੈਕਸ਼ਨਾਂ ਨੂੰ ਸਾਹਮਣੇ ਰੱਖ ਕੇ ਕੀਤੀ, ਮੈਂ ਸਮਝਦਾ ਹਾਂ ਕਿਉਂਕਿ ਉਹ ਆਲਰੇਡੀ ਕਾਂਗਰਸ ਦੀ ਸਪੋਰਟ ਤੇ ਹੀ ਉਹ ਸਰਕਾਰ ਖੜੀ ਸੀ, ਕਾਂਗਰਸ ਜਦੋਂ ਮਰਜ਼ੀ ਸਪੋਰਟ ਵਾਪਸ ਲੈਂਦੀ ਉਹਨੇ ਡਿੱਗ ਪੈਣਾ ਸੀ। ਪਰ ਇੱਕ ਗੱਲ, ਕਿਉਂਕਿ ਮੈਂ ਵੀ ਇੱਕ ਪੋਲੀਟੀਕਲ ਆਬਜ਼ਰਵਰ ਹਾਂ ਦੁਨੀਆ ਦੇ ਵਿੱਚ ਤਬਦੀਲੀ ਦੇਖਣ ਦਾ ਜਾਂ ਕਿਵੇਂ ਕਿਵੇਂ ਨੁਕਤਿਆਂ ਦੇ ਉੱਤੇ ਹਕੂਮਤਾਂ ਬਣਦੀਆਂ ਨੇ ਡਿੱਗਦੀਆਂ ਨੇ, ਔਰ ਮੈਂ ਸਮਝਦਾ ਵੀ ਕੇਜਰੀਵਾਲ ਪੋਲੀਟੀਕਲੀ ਬਹੁਤ ਸ਼ਰੂਡ ਔਰ ਸਮਾਰਟ ਸਾਬਤ ਹੋਇਆ। ਉਹਨੇ ਦੋਨਾਂ ਨੂੰ ਹੀ ਬੀਜੇਪੀ ਔਰ ਕਾਂਗਰਸ ਨੂੰ ਵਟੋ ਵੱਟ ਪਾਇਆ, ਉਹਨਾਂ ਤੋਂ ਆਪਣੀਆਂ ਟਰਮਸ ਦੇ ਉੱਤੇ ਸਪੋਰਟ ਲਈ ਔਰ ਫਿਰ ਆਪਣੀ ਟਾਈਮਿੰਗ ਦੇ ਉੱਤੇ ਕੁਰਸੀ ਛੱਡੀ। ਉਹਨੂੰ ਪਤਾ ਹੈ ਕਿਉਂਕਿ ਆਲਰੇਡੀ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਵੀ ਉਹਨਾਂ ਨੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੜਨੀਆਂ ਨੇ, ਸੋ ਉਹਦੇ ਲਈ ਉਹਨਾਂ ਨੂੰ ਏਜੰਡਾ ਚਾਹੀਦਾ ਸੀ। ਏਜੰਡਾ ਤਾਂ ਬੇਸ਼ੱਕ ਪਹਿਲਾਂ ਉਹਨਾਂ ਨੇ ਦਿੱਤਾ ਸੀ, ਪਰ ਜੇ ਉਹ ਚੀਫ ਮਿਨਿਸਟਰ ਕਾਂਗਰਸ ਦੀ ਸਪੋਰਟ ਤੇ ਰਹਿੰਦੇ ਉਦੋਂ ਤੱਕ ਵੀ ਤੇ ਮੋਰਲ ਹਾਈ ਗਰਾਊਂਡ ਨਹੀਂ ਸੀ ਰਹਿੰਦੀ ਵੀ ਜਿਨ੍ਹਾਂ ਦੇ ਖਿਲਾਫ ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ ਉਹਨਾਂ ਦੀ ਮਦਦ ਨਾਲ ਤੁਸੀਂ ਸਰਕਾਰ ਚਲਾ ਰਹੇ ਹੋ। ਸੋ ਬੜੇ ਸਮਾਰਟ ਮੂਵ ਦੇ ਨਾਲ ਕੇਜਰੀਵਾਲ ਨੇ ਬੀਜੇਪੀ ਤੇ ਕਾਂਗਰਸ ਦੋਨਾਂ ਨੂੰ ਇਕੱਠੇ ਕਰ ਦਿੱਤਾ। ਹਾਲਾਂਕਿ ਅਸੀਂ ਇਹਨੂੰ ਇੱਕ ਡਿਫਰੈਂਟ ਨੁਕਤਾ ਨਿਗਾਹ ਤੋਂ ਵੀ ਦੇਖਦੇ ਹਾਂ ਔਰ ਇਹ ਗੱਲ ਸ਼ਤਰੂਘਨ ਸਿਨਹਾ ਨੇ ਇੱਕ ਵਾਰੀ ਕਹੀ ਸੀ, ਜਿਹੜਾ ਬੀਜੇਪੀ ਦਾ ਸੀਨੀਅਰ ਲੀਡਰ ਹੈ, ਕਿ ਜੀ ਇਹ ਖੇਤਰੀ ਪਾਰਟੀਆਂ ਐਵੇਂ ਬਲੈਕਮੇਲ ਕਰਦੀਆਂ ਨੇ ਨੈਸ਼ਨਲ ਪਾਰਟੀਆਂ ਨੂੰ ਤੇ ਕਾਂਗਰਸ ਔਰ ਬੀਜੇਪੀ ਨੂੰ ਜੁਆਇਨ ਕਰ ਲੈਣਾ ਚਾਹੀਦਾ ਹੈ। ਇਹਨਾਂ ਦਾ ਏਜੰਡਾ ਤਾਂ ਇੱਕ ਹੀ ਹੈ। ਅਸੀਂ ਸਮਝਦੇ ਹਾਂ ਵੀ ਬਿਲਕੁਲ ਇਹ ਗੱਲ ਠੀਕ ਹੈ ਕਿ ਬੀਜੇਪੀ ਹਿੰਦੂਤਵਾਦੀ ਏ ਟੀਮ ਹੈ, ਕਾਂਗਰਸ ਉਹਦੀ ਬੀ ਟੀਮ ਹੈ ਔਰ ਉਹਨਾਂ ਨੇ ਸਿੱਖਾਂ ਤੇ ਹਮਲੇ ਦੀ ਗੱਲ ਹੋਏ ਜੂਨ 84 ਚ ਇਕੱਠੇ ਸੀ। ਮੈਂ ਕੱਲ ਹੀ ਪਿਛਲਾ ਰਿਕਾਰਡ ਦੇਖ ਰਿਹਾ ਸੀ ਵਾਜਪਾਈ ਦੀ ਸਪੀਚ ਔਰ ਚੌਧਰੀ ਚਰਨ ਸਿੰਘ ਜਿਹੜਾ ਕਿ ਪ੍ਰਾਈਮ ਮਿਨਿਸਟਰ ਵੀ ਰਿਹਾ, ਯੂਪੀ ਦਾ ਜਾਟ ਲੀਡਰ ਸੀ, ਉਹ ਤਾਂ ਇੰਦਰਾ ਗਾਂਧੀ ਨੂੰ ਤਾਨੇ ਦੇ ਰਿਹਾ ਸੀ ਫਰਵਰੀ 1984 ਦੇ ਵਿੱਚ ਕਿ ਵੀ ਤੂੰ ਤਾਂ ਬਹੁਤ ਕਮਜ਼ੋਰ ਹੈ, ਤੂੰ ਸਿੱਖਾਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਨੇ ਔਰ ਵਾਜਪਾਈ ਕਹਿ ਰਿਹਾ ਸੀ ਜੀ ਇਹ ਦੇਸ਼ ਬਚੇਗਾ ਨਹੀਂ ਜੇ ਫੌਜੀ ਐਕਸ਼ਨ ਨਹੀਂ ਹੁੰਦਾ।
ਸੋ ਇਹ ਰਲੇ ਹੋਏ ਨੇ, ਪਹਿਲਾਂ ਵੀ ਰਲੇ ਹੋਏ ਸੀ, ਹਿੰਦੂਤਵਾਦੀਆਂ A ਤੇ B ਟੀਮਾਂ ਨੇ। ਔਰ ਅਸੀਂ ਸਹਿਮਤ ਹਾਂ ਇਸ ਗੱਲ ਦੇ ਉੱਤੇ ਕਿ ਵੀ ਕੇਜਰੀਵਾਲ ਨੇ ਇਹ ਵੀ ਕਾਮਯਾਬੀ ਦੇ ਨਾਲ ਦਿਖਾ ਦਿੱਤਾ ਹੈ ਕਿ ਜੇ ਤੁਸੀਂ ਇਹਨਾਂ ਦੇ ਜਿਹੜੇ ਆਕਾ ਨੇ ਮੁਕੇਸ਼ ਅੰਬਾਨੀ ਵਰਗੇ, ਇਹਨਾਂ ਨੂੰ ਹੱਥ ਪਾਓ ਤੇ ਇਹ ਇਕੱਠੇ ਨੇ, ਇਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਵੀ ਇਕੱਠੇ ਨੇ, ਚੋਰ ਨੇ ਇਕੱਠੇ। ਇਹ ਆ ਵੀ ਉਹਨਾਂ ਨੇ ਹੱਦਾਂ ਵੰਡੀਆਂ ਹੋਈਆਂ, ਜਿਵੇਂ ਚੋਰਾਂ ਦਾ ਹੁੰਦਾ ਕਿ ਵੀ ਆਹ ਸ਼ਹਿਰ ਦੀ ਇਹ ਸੱਦ 'ਚ ਮੇਰੀ, ਜਾਂ ਗੁੰਡੇ ਕਰਦੇ ਨੇ ਜਾਂ ਜਿਹੜੇ ਦਾਦੇ ਹੁੰਦੇ ਨੇ ਮਹੀਨਾ ਉਗਰਾਉਂਦੇ ਨੇ ਕਿ ਆਹ ਬਾਜ਼ਾਰ ਮੇਰਾ ਉਹ ਤੇਰਾ। ਉਹਨਾਂ ਦੀ ਲੜਾਈ ਉਦੋਂ ਹੀ ਹੁੰਦੀ ਜਦੋਂ ਇੱਕ ਬਾਜ਼ਾਰ ਵਾਲੇ ਦੂਜੇ 'ਚ ਜਾ ਵੜਨ। ਸੋ ਅਸੀਂ ਸਮਝਦੇ ਹਾਂ ਵੀ ਹੁਣ ਦੋਨਾਂ ਨੂੰ ਹੀ ਆਪਣੇ ਬਾਜ਼ਾਰ ਖਤਰੇ 'ਚ ਜਾਪੇ, ਇਹਨਾਂ ਨੂੰ ਦਾਦਿਆਂ ਨੂੰ, ਔਰ ਦੋਨਾਂ ਨੇ ਹੈਂਡ ਜੁਆਇਨ ਕਰ ਲਏ ਨੇ। ਸੋ ਬਾਕੀ ਪਾਰਲੀਮੈਂਟ ਚੋਣਾਂ 'ਚ ਕੇਜਰੀਵਾਲ ਪਾਰਟੀ ਦੀ ਕੀ ਪਰਫਾਰਮੈਂਸ ਹੋਏਗੀ, ਦਿੱਲੀ 'ਚ ਕੀ ਹੋਏਗੀ, ਬਾਹਰ ਕੀ ਹੋਏਗੀ, ਇਸ ਬਾਰੇ ਫਿਰ ਕਦੇ ਅਸੀਂ ਕਰਾਂਗੇ ਚਰਚਾ। ਪਰ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਵੀ ਕੇਜਰੀਵਾਲ ਦਾ ਜਿਹੜਾ ਫਾਈਨਲ ਸਟ੍ਰੋਕ ਵੀ ਹੈ ਇਹ ਸਮਾਰਟ ਸਟ੍ਰੋਕ ਹੈ, ਔਰ ਉਹਦੇ ਨਾਲ ਉਹਨੇ ਪੋਲੀਟੀਕਲੀ ਆਪਣਾ ਪਾਰਲੀਮੈਂਟ ਚੋਣਾਂ ਦੇ ਵਿੱਚ ਆਪਣੀ ਪਾਰਟੀ ਦਾ ਏਜੰਡਾ ਜਿਹੜਾ ਉਹ ਸੈੱਟ ਕਰ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਅਤੇ ਲੈਣੇ ਬ੍ਰੇਕ, ਫਿਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।